ਮਿਨੇਸੋਟਾ ਦੀ ਐਨਫੋਰਸਮੈਂਟ ਦੇ ਵਿੱਚ ਲੀਡਰਸ਼ਿਪ ਚੇਂਜ, ਟੈਨਸ਼ਨਸ, ਇਹ ਸਾਰਾ ਕੁਝ ਦੇਖਿਆ। ਟੌਮ ਹੋਮਨ ਹੁਣਾਂ ਨੂੰ ਹੁਣ ਉੱਥੇ ਘੱਲਿਆ ਗਿਆ ਆ। ਜਿਹੜੀ ਕ੍ਰਿਸਟੀ ਨੋਇਮ ਤੇ ਬਵੀਨੋ ਆ, ਉਹਨਾਂ ਨੂੰ ਉੱਥੋਂ 2 ਜਣਿਆਂ ਦੇ ਇਹ ਮਰਨ ਤੋਂ ਬਾਅਦ ਦੇ ਵਿੱਚ ਬਾਹਰ ਘੱਲ ਦਿੱਤਾ ਗਿਆ ਆ। ਸੋ ਕਿਵੇਂ ਆਪਾਂ ਦੇਖ ਰਹੇ ਹਾਂ ਮਿਨੇਸੋਟਾ ਦੇ ਵਿੱਚ ਜਿਹੜੀ ਇਮੀਗ੍ਰੇਸ਼ਨ ਕ੍ਰੈਕਡਾਊਨ ਆ, ਕੋਈ ਅਸਰ ਪਿਆ ਹੈ ਉੱਦਾਂ ਉਸ ਦੇ ਉੱਤੇ? ਪਹਿਲਾਂ ਨਾਲੋਂ ਥੋੜ੍ਹੀ ਘਟੀ ਲੱਗਦੀ ਆ ਜਾਂ ਕਿੱਦਾਂ ਚੱਲ ਰਿਹਾ? ਨਹੀਂ, ਇਹ ਤਾਂ ਦੇਖੋ ਜੀ, ਜਿਹੜੇ ਹਿਸਾਬ ਨਾਲ ਸੀਗਾ ਉਹਨਾਂ ਨੇ ਤਾਂ ਮਤਲਬ ਜਿੱਦਾਂ ਇੱਕ ਵਾਰ ਜ਼ੋਨ ਹੀ ਬਣਾਤੀ ਸੀਗੀ ਉੱਥੇ। ਤੇ ਇਹ ਚੀਜ਼ ਨੂੰ ਧਿਆਨ ਨਾਲ ਸਾਰੇ ਜਾਣੇ ਸਮਝੋ ਇੱਕ ਵਾਰੀ। ਸੋ ਹੁਣ ਸਾਡੇ ਵੀ ਜੇ ਇੰਡੀਆ 'ਚ ਵੀ ਰਿਫਿਊਜੀ ਆਉਂਦੇ ਨਾ, ਮੈਨੂੰ ਨਹੀਂ ਲੱਗਦਾ ਕਿਸੇ ਨੇ ਸਟੈਂਡ ਉਦਾਂ ਦਾ ਲੈਣਾ। ਠੀਕ ਹੈ, ਕੋਈ ਏਦਾਂ ਨਹੀਂ ਹੈਗਾ ਕਿ ਬਹੁਤ ਜ਼ਿਆਦਾ ਪੰਜਾਬੀ ਭਾਰੀ ਗਿਣਤੀ 'ਚ ਇਕੱਠੇ ਹੋ ਜਾਣੇ ਕਿ ਆਪਾਂ ਬੰਗਲਾਦੇਸ਼ੀਆਂ ਦੀ ਹੈਲਪ ਕਰੀਏ। ਏਦਾਂ ਨਹੀਂ ਹੋਣਾ ਕਦੇ ਵੀ, ਤੁਹਾਨੂੰ ਪਤਾ ਸਾਰਿਆਂ ਨੂੰ ਏਦਾਂ ਨਹੀਂ ਹੋਣਾ ਕਦੇ ਵੀ। ਸੋ ਮਿਨੀਸੋਟਾ 'ਚ ਜਿਹੜੇ ਹਿਸਾਬ ਨਾਲ ਇਹ ਗਏ ਸੀ, ਸੋ ਉਹਨੂੰ ਇਮੈਜਿਨ ਕਰੋ ਤੁਸੀਂ ਕਿ ਕਿੰਨੀ ਜ਼ਿਆਦਾ ਫੋਰਸ ਲੈ ਕੇ ਜਿਹੜੀ ਗਏ ਸੀਗੇ। ਵੈਦਰ ਉੱਥੇ ਦੇਖੋ ਤੁਸੀਂ ਕਿੱਦਾਂ ਦਾ ਸੀਗਾ ਉਹਨਾਂ ਟਾਈਮਾਂ ਦੇ ਵਿੱਚ, ਕ੍ਰੇਜ਼ੀ, ਜਿੱਦਾਂ ਮਤਲਬ ਕੋਲਡ ਕੰਡੀਸ਼ਨਸ ਜਿਹੜੀਆਂ ਸੀਗੀਆਂ। ਇਹ ਸਾਰੇ ਲੋਕੀ ਸੜਕਾਂ ਤੇ ਉਤਰੇ ਆਏ। ਠੀਕ ਆ, ਅਮਰੀਕੀ ਜਿਹੜੇ ਲੋਕੀ ਸੀਗੇ ਇਹਨਾਂ ਨੇ ਅਪੋਜ਼ ਕੀਤਾ ਉਹਨਾਂ ਨੂੰ, ਤੇ ਟੀਅਰ ਗੈਸ ਵੀ ਸੀਗੇ, ਕਈ ਕੁਛ ਜਿਹੜਾ ਚੱਲਿਆ ਪਰ ਹਟੇ ਨਹੀਂ, ਬਹਿਸ ਕਰਦੇ ਰਹੇ। 2 ਜਣੇ ਨੇ ਤੁਸੀਂ ਦੇਖ ਲਓ ਕਿ ਗੋਲੀਆਂ ਵੀ ਖਾਧੀਆਂ। ਤੇ ਇਹ ਚੀਜ਼ਾਂ ਜਿਹੜੀਆਂ ਹੋਰ ਚੱਲਦੀਆਂ ਰਹਿਣੀਆਂ ਸੀ। ਐਂਡ ਆਫ ਦਾ ਡੇ ਸਰਕਾਰ ਦਾ ਜਿਹੜਾ ਸੀਗਾ, ਇੱਕ ਜਿਹੜੀ ਫੋਰਸ ਨਾਲ ਉਹ ਆਈ ਸੀ, ਜੇ ਤਾਂ ਹੁਣ ਇਹ ਲੋਕੀ ਡਰ ਜਾਂਦੇ ਕਿ ਕੁਛ ਕਰਨਾ ਨਹੀਂ ਆਪਾਂ, ਉਹਨਾਂ ਦਾ ਤਾਂ ਪੂਰਾ ਪਲਾਨ ਸੀਗਾ ਕਿ ਹਰੇਕ ਬਿਜ਼ਨਸ, ਹਰੇਕ ਚੀਜ਼ 'ਚ ਛਾਪੇ ਮਾਰਨੇ ਆ, ਹਰੇਕ ਬੰਦੇ ਨੂੰ ਜਿਹੜਾ ਤੰਗ ਕਰਨਾ। ਸੋ ਇੱਕ ਜਿਹੜਾ ਤੁਸੀਂ ਕਹਿ ਲਓ, ਤੇ ਦੂਜੀ ਵਾਰੀ ਸੀਗਾ ਮਿਨੀਐਪਲਿਸ ਦੇ ਵਿੱਚ। ਸੋ ਪਹਿਲਾਂ ਇਹਨਾਂ ਨੇ ਇੱਕ ਆਪਰੇਸ਼ਨ ਕੀਤਾ ਸੀਗਾ ਟਵਿਨ ਸਿਟੀਜ਼, ਫਿਰ ਰੋਕਤਾ ਸੀਗਾ, ਫਿਰ ਇਹ ਲੁਈਜ਼ੀਆਨਾ ਇੱਧਰ ਵੱਲ ਚੱਲ ਗਏ, ਫਿਰ ਦੁਬਾਰਾ ਵਾਪਸ ਮਿਨੀਐਪਲਿਸ ਜਿਹੜੇ ਆਏ। ਉਹਨਾਂ ਨੂੰ ਤੁਸੀਂ ਦੇਖੋ ਕਿ ਉਹਨਾਂ ਦੇ ਗਵਰਨਰ, ਮੇਅਰ, ਹਰੇਕ ਚੀਜ਼ ਨੂੰ ਜਿਹੜਾ ਟਾਰਗੇਟ ਕੀਤਾ, ਜਿਹੜੇ ਸ਼ਹਿਰ ਸੀਗੇ ਆ ਮੁਸਲਿਮ ਸਿਟੀ ਬਣ ਗਏ, ਏਦਾਂ ਹੋ ਗਿਆ, ਉਦਾਂ ਹੋ ਗਿਆ। ਇੱਕ ਜਿਹੜਾ ਤੁਸੀਂ ਕਹਿ ਲਓ ਕੋਈ ਸਕੇਅਰ ਟੈਕਟਿਕ, ਜਿਹੜਾ ਫੀਅਰ ਮੌਂਗਰਿੰਗ ਜਿਹੜਾ ਹੁੰਦਾ, ਉਹਦਾ ਜਿਹੜਾ ਟੂਲ ਜਿਹੜਾ ਕਾਫੀ ਵਰਤਿਆ ਜਾ ਰਿਹਾ। ਪਰ ਇਹ ਲੋਕੀ ਜਦੋਂ ਖੜੇ ਹੋਏ, ਠੀਕ ਹੈ, ਆਮ ਜਿਹੜੇ ਲੋਕੀ ਜੀ, ਅਮਰੀਕਨ ਲੋਕੀ ਜਿਹੜੇ ਸੜਕਾਂ ਤੇ ਉਤਰੇ, ਇਹਨਾਂ ਨੇ ਜਿਹੜੀ ਤੁਸੀਂ ਕਹਿ ਲਓ ਕਿ ਇੱਕ ਅਪੋਜ਼ ਜਿਹੜਾ ਕੀਤਾ, ਕੈਮਰੇ ਜਦੋਂ ਇਹਨਾਂ ਨੇ ਕੱਢੇ, ਇਹਨਾਂ ਤੋਂ ਇਹ ਡਰਦੇ ਆ। ਇਹਨਾਂ ਦਾ ਜਦੋਂ ਸੈਂਟੀਮੈਂਟ ਵਧਿਆ, ਉਦੋਂ ਨਹੀਂ ਫਿਰ ਗੱਲ ਕਰ ਸਕਦੇ ਕਿ ਲੈ ਵੀ ਆਪਾਂ ਅਮਰੀਕੀਆਂ ਦੇ ਫਾਇਦੇ ਦੀ ਗੱਲ ਕਰਦੇ ਹਾਂ, ਕਿਉਂਕਿ 2 ਅਮਰੀਕਨਸ ਦੀ ਡੈਥ ਵੀ ਹੋ ਗਈ। ਲੋਕਾਂ ਨੇ ਆਪਣਾ ਸੈਂਟੀਮੈਂਟ ਜਿਹੜਾ ਦੱਸਤਾ। ਈਵਨ ਜਦੋਂ ਉਹਨਾਂ ਨੇ ਓਪੀਨੀਅਨ ਲਿਆ ਲੋਕਾਂ ਤੋਂ, ਜਿਹੜੇ ਬਜ਼ੁਰਗ ਵੀ ਜਿਹੜੇ ਸੀਗੇ, ਠੀਕ ਹੈ, ਚਰਚ ਗੋਰ ਬੰਦੇ ਜਿਹੜੇ ਸੀਗੇ, ਜਿਹੜੇ ਲੋਕਾਂ ਨੇ ਇਹਨਾਂ ਨੂੰ ਸਪੋਰਟ ਕੀਤਾ, ਉਹ ਵੀ ਕਹਿੰਦੇ ਕਿ ਟੂ ਫਾਰ ਜਿਹੜੀ ਇਹ ਚੀਜ਼ ਲੈ ਗਈ, ਤੇ ਇਸ ਚੀਜ਼ ਲਈ ਮੈਂ ਵੋਟ ਨਹੀਂ ਕੀਤਾ ਸੀਗਾ। ਏਦਾਂ ਦੀ ਜਿਹੜੀ ਧੱਕੇਸ਼ਾਹੀ ਆ, ਏਦਾਂ ਦਾ ਜਿਹੜਾ ਤਮਾਸ਼ਾ ਨਹੀਂ ਸਾਰੇ ਲੋਕਾਂ ਨੂੰ। ਲੋਕੀ ਸ਼ਾਂਤੀ ਪਸੰਦੀ ਜਿਹੜੇ ਓਵਰਆਲ ਹੁੰਦੇ ਆ। ਠੀਕ ਆ, ਕਈ ਐਲੀਮੈਂਟ ਜਿਹੜੇ ਇਹਦੇ ਵਿੱਚ ਜ਼ਰੂਰ ਹੋਣੇ ਆ। ਆਪਾਂ ਕਈ ਵਾਰੀ ਪਰਸਨਲ ਲਾਈਫ ਦੇ ਵਿੱਚ ਵੀ ਆਪਾਂ ਦੇਖਦੇ ਆ ਇੱਧਰ ਉੱਧਰ, ਕਈ ਜਣੇ ਲੈ ਜੀ ਬੱਲੇ ਬੱਲੇ ਹੋ ਗਈ, ਮਜ਼ਾ ਆ ਗਿਆ, ਏਦਾਂ ਹੋ ਗਿਆ, ਉਦਾਂ ਹੋ ਗਿਆ, ਏਦਾਂ ਦੇ ਵੀ ਐਲੀਮੈਂਟ ਜਿਹੜੇ ਹੁੰਦੇ ਆ। ਪਰ ਉਹ ਐਲੀਮੈਂਟ ਜਿਹੜੇ ਰਾਈਟ ਵਿੰਗਰ, ਉਹ ਬਹੁਤ ਘੱਟ ਹੈਗੇ ਆ। ਤੇ ਕਈ ਜਿਹੜੇ ਹੈਗੇ ਉਹ ਕਹਿੰਦੇ ਕਿ ਬਿਲਕੁਲ ਹੀ ਬਾਰਡਰ ਜਿਹੜਾ ਖੋਲ ਦੋ, ਕੋਈ ਚੱਕਰ ਹੀ ਨਹੀਂ, ਕਿ ਜਿਹੜਾ ਮਰਜ਼ੀ ਆ ਸਕਦਾ। ਤੁਸੀਂ ਇਹੋ ਲਾ ਲਓ ਕਿ ਇੱਕ ਰਾਈਟ ਸਾਈਡ ਹੋ ਗਈ, ਇੱਕ ਲੈਫਟ ਸਾਈਡ ਹੋ ਗਈ। ਪਰ ਜਿਹੜੇ ਸੈਂਟਰਿਸਟ ਲੋਕੀ ਹੈਗੇ ਆ, ਜਿਹੜੇ ਕਹਿੰਦੇ ਕਿ ਨਹੀਂ, ਥੋੜਾ ਰੂਲ ਰੈਗੂਲੇਸ਼ਨ ਹੋਣਾ ਚਾਹੀਦਾ, ਤੁਸੀਂ ਸਹੀ ਤਰੀਕੇ ਨਾਲ ਕਰੋ। ਜਿਹੜਾ ਬੰਦਾ ਲਾਅ ਪਰਸਿਊ ਕਰ ਰਿਹਾ ਆਪਣਾ ਲਾਅਫੁਲੀ, ਉਹਨੂੰ ਤੁਸੀਂ ਕਰਨ ਦਿਓ। ਗਰੀਬ ਬੰਦੇ ਨੂੰ, ਮਿਹਨਤੀ ਬੰਦੇ ਨੂੰ ਤੰਗ ਨਾ ਕਰੋ, ਕ੍ਰਿਮੀਨਲਾਂ ਦੇ ਪਿੱਛੇ ਜਾਓ। ਸੋ ਵਾਲੀਆਂ ਆਵਾਜ਼ਾਂ ਹੁਣ ਜਿਹੜੀਆਂ ਅੱਗੇ ਜਿਹੜੀਆਂ ਆਈਆਂ, ਸੋ ਇਹ ਜਿਹੜੀ ਮਿਨੀਸੋਟਾ ਵਾਲੀ ਜਿਹੜੀ ਸੀਗੀ, ਜਿਹੜੀ ਫੋਰਸ ਦੇ ਨਾਲ ਉਹ ਆਏ ਸੀਗੇ, ਉਹਨਾਂ ਨੂੰ ਫਿਰ ਆਪਣਾ ਜਿਹੜਾ ਤੁਸੀਂ ਕਹੋ ਕਿ ਪਬਲਿਕ ਫੇਸ ਬਚਾਉਣ ਦੇ ਲਈ ਇੱਕ ਤਰ੍ਹਾਂ ਜਿਹੜਾ ਬੈਕਅਪ ਕਰ ਗਏ। ਲਿਟਰਲੀ ਜਿਹੜਾ ਸੀਗਾ ਉਹ ਜਿਹੜਾ ਇੱਕ ਮੋਮੈਂਟਮ ਜਿਹਾ ਸੀਗਾ, ਰੋਕਤਾ। ਟਵੀਟ ਟੂਟ ਜਿਹੜੀਆਂ ਚੱਲੀਆਂ ਹੋਈਆਂ ਸੀ ਪੂਰੀਆਂ, ਕਿ ਆਹ ਕਰ ਦੇਣਾ, ਉਹ ਕਰ ਦੇਣਾ, ਤੇ ਉੱਥੇ ਠੱਲ ਤਾਂ ਇਹਨਾਂ ਨੇ ਬਿਲਕੁਲ ਜਿਹੜੀ ਸੀਗੀ ਪਾਈ ਆ, ਜਿਹੜੀ ਫੋਰਸ ਦੇ ਨਾਲ ਇਹ ਸੀਗੇ। ਬਟ ਹਾਂਜੀ, ਆਪਰੇਸ਼ਨ ਰੁਕਣੇ ਨਹੀਂ ਹੈਗੇ ਇਹ, ਕਿਉਂਕਿ ਫੰਡਿੰਗ ਬੜੀ ਜ਼ਿਆਦਾ। ਫੰਡਿੰਗ ਦਾ ਮਤਲਬ ਇਹ ਹੁੰਦਾ ਕਿ ਉਹਨਾਂ ਨੇ ਆਲਰੇਡੀ ਪੈਸੇ, ਮਿਲੀਅਨਸ ਆਫ ਡਾਲਰਸ, ਬਿਲੀਅਨਸ ਐਕਚੁਅਲੀ ਆਲਰੇਡੀ ਰੱਖੇ ਹੋਏ ਆ। ਉਹ ਪੈਸਾ ਹੁਣ ਸਾਈਨ ਕਰਤੇ ਆ, ਇੱਧਰ ਸਾਈਨ ਕਰਤੇ ਆ। ਉਹ ਸਰਕਾਰ ਨੇ ਜਿਹੜਾ ਸੀਗਾ ਵੰਡਣਾ ਜਾਂ ਨੌਕਰੀ ਕਰਨੀ, ਉਹਨੇ ਜਿਹੜੇ ਮਰਜ਼ੀ ਹਿਸਾਬ ਨਾਲ, ਉਹ ਟੇਬਲ ਤੇ ਪਿਆ ਹੋਇਆ। ਹੁਣ ਚੀਜ਼ ਤਾਂ ਉਹੀ ਹੈਗੀ ਕਿ ਮੈਂ ਕਿਹਾ ਇਹ ਤਾਂ ਏਦਾਂ ਦੀ ਚੀਜ਼ ਹੁੰਦੀ ਕਿ ਪੈਸੇ ਦੇ ਲਈ ਤਾਂ ਲੋਕੀ ਮਰਸਨਰੀ ਜਿਹੜਾ ਦੂਜੀ ਕੰਟਰੀ ਜਾ ਕੇ ਲੜਾਈਆਂ ਵੀ ਲੜਨ ਲੱਗ ਪੈਂਦੇ ਆ। ਇਹ ਤਾਂ ਫੇਰ ਮੈਂ ਕਿਹਾ ਇੱਕ ਜਿਹੜਾ ਛੋਟਾ ਜਿਹਾ ਆਪਰੇਸ਼ਨ ਆ, ਜਿਹਦੇ ਵਿੱਚ ਕਿ ਪੂਰਾ ਫੈਡਰਲ ਲਾਅ ਇਹਨਾਂ ਦੇ ਫੇਵਰ ਦੇ ਵਿੱਚ ਹੈਗਾ, ਤੇ ਕੋਈ ਆਬਜੈਕਟ ਤਾਂ ਕਰ ਨਹੀਂ ਸਕਦਾ। ਜਿਹੜੀ ਹੁਣ ਫਾਈਟ ਜਿਹੜੀ ਹੋਣੀ ਆ, ਉੱਥੇ ਹੋਣੀ ਆ ਕਿ ਡਿਊ ਪ੍ਰੋਸੈਸ ਕੀ ਆ। ਹੁਣ ਸੁਪਰੀਮ ਕੋਰਟ ਨੇ ਕਈ ਚੀਜ਼ਾਂ ਓਕੇ ਕਰਤੀਆਂ, ਸਰਕਿਟ ਕੋਰਟ ਕਈ ਵਾਰੀ ਐਗਰੀ ਕਰ ਜਾਂਦੇ, ਤੁਸੀਂ ਆਹ ਚੀਜ਼ ਕਰ ਸਕਦੇ ਆ, ਨਹੀਂ ਕਰ ਸਕਦੇ। ਤੇ ਇਹਨਾਂ ਨੇ ਮੇਰੇ ਖਿਆਲ ਇੰਡੀਵਿਜੂਅਲ ਲੈਵਲ ਤੇ ਵੀ, ਜੱਜਾਂ ਤੇ ਵੀ ਪ੍ਰੈਸ਼ਰ ਜਿਹੜਾ ਹੋਣਾ ਹੀ ਆ ਕਿ ਤੁਸੀਂ ਆਹ ਚੀਜ਼ ਦੇ ਹਿਸਾਬ ਨਾਲ ਲਾਈਨ ਅਪ ਕਰੋ। ਤੇ ਜੇ ਜਿਹੜੀ ਚੀਜ਼ ਲੋਕਾਂ ਨੂੰ ਇਸ ਵੇਲੇ ਬਚਾਉਂਦੀ ਹੈ, ਜਾਂ ਜਿਹੜਾ ਸਿਸਟਮ 'ਚ ਅਜੇ ਵੀ ਵਿਸ਼ਵਾਸ ਜਿਹੜਾ ਹੈਗਾ, ਉਹ ਇਹ ਹੈਗਾ ਕਿ ਆਹੀ ਵਾਰੰਟ ਲੈ ਕੇ ਆਓ, ਹੇਬੀਅਸ ਦੀ ਹੋ ਗਈ, ਕਿ ਜਿਹੜੇ ਕੋਰਟ ਦੇ ਥਰੂ ਜਿਹੜੇ ਰਾਸਤੇ ਅਵੇਲੇਬਲ ਜਿਹੜੇ ਹੁੰਦੇ, ਉਹ ਸਰਕਾਰ ਦੇ, ਜਿੱਦਾਂ ਤੁਸੀਂ ਦੱਸਿਆ ਕਿ ਕਾਫੀ
ਹਜ਼ਾਰਾਂ ਦੀ ਗਿਣਤੀ 'ਚ ਹੁਣ ਜਿਹੜੀਆਂ ਹੇਬੀਅਸ ਫਾਈਲ ਹੋਣ ਲੱਗ ਪਈਆਂ, ਸਰਕਾਰ ਤੇ ਵੀ ਬਰਡਨ ਜਿਹੜਾ ਪੈ ਗਿਆ। ਆਪਾਂ ਦੇਖਦੇ ਹਾਂ ਕਿ ਉਹ ਆਪਣੀ ਡੈਡਲਾਈਨ ਨਹੀਂ ਮੀਟ ਕਰ ਪਾਉਂਦੇ, ਕਈ ਵਾਰੀ 3 ਦਿਨ 7 ਦਿਨ ਦੀ ਡੈਡਲਾਈਨ ਹੁੰਦੀ ਹੈ, ਉਹ ਨਹੀਂ ਮੀਟ ਕਰ ਪਾਉਂਦੇ ਕਿਉਂਕਿ ਇੰਨੀਆਂ ਜ਼ਿਆਦਾ ਪਟੀਸ਼ਨਾਂ ਦਾ ਉਹ ਜਵਾਬ ਨਹੀਂ ਦੇ ਸਕਦੇ। ਠੀਕ ਹੈ। ਸੋ ਇਦਾਂ ਦੇ ਜਿਹੜੇ ਪ੍ਰੋਸੈਸ ਜਿਹੜੇ ਹੈਗੇ ਆ, ਇਹਨਾਂ ਨੇ ਜਿਹੜਾ ਸੀਗਾ ਤੁਸੀਂ ਕਹਿ ਲਓ ਕਿ ਬਾਕੀ ਦੇ 3 ਸਾਲ ਜਿਹੜੇ ਤਾਰਨੇ ਆ, ਤੇ ਇਹਦੇ ਵਿੱਚ ਤੁਸੀਂ ਉਹੀ ਹੈ ਕਿ ਕਈ ਵਾਰੀ ਮੈਂ ਕਹਿਣਾ ਹੁੰਦਾ ਕਿ ਆਪਣੇ ਵਕੀਲ ਦੀ ਗੱਲ ਸੁਣੋ, ਮਾਹੌਲ ਜਿਹੜਾ ਬਦਲ ਜਾਂਦਾ। ਲੋਕੀ ਸੁਣੀਆਂ ਸੁਣਾਈਆਂ ਗੱਲਾਂ ਇੱਧਰ ਉੱਧਰੋਂ ਦੀ ਉਹ ਸ਼ਾਰਟ ਲਿਵਡ ਜਿਹੜੀਆਂ ਹੁੰਦੀਆਂ, ਐਂਡ ਆਫ ਦਾ ਡੇ ਤੁਹਾਨੂੰ ਜਿਹੜੀ ਗਾਈਡੈਂਸ ਦੇਣੀ ਹੈ ਉਹ ਵਕੀਲਾਂ ਨੇ ਜਿਹੜੀ ਦੇਣੀ ਹੈ। ਤੇ ਪੈਰਾਲੀਗਲ ਪੂਰਾ ਲੀਗਲ ਉਹ ਹੱਥ ਖੜੇ ਕਰਕੇ, ਕਿਉਂਕਿ ਜੇਲ੍ਹ ਦੇ ਵਿੱਚ ਕਰ ਨਹੀਂ ਸਕਦੇ, ਜੇਲਰ ਤਾਂ ਕਹਿੰਦੇ ਤੂੰ ਗੱਲ ਹੀ ਨਹੀਂ ਕਰ ਸਕਦੇ ਉਹਨਾਂ ਨਾਲ। ਤੇ ਪਹਿਲਾਂ ਅਟਰਨੀ ਦਾ ਆਪਣਾ ਲਾਇਸੈਂਸ ਦਿਖਾਓ ਨਾ, ਕਮਿਊਨੀਕੇਟ ਨਹੀਂ ਕਰ ਸਕਦੇ, ਕੋਰਟ ਦੇ ਵਿੱਚ ਜਾ ਨਹੀਂ ਸਕਦੇ। ਸੋ ਸਿਰਾ ਕਿ ਆਪਣੀ ਕਮਿਊਨਿਟੀ ਨੂੰ ਕਾਫੀ ਜਿਹੜੀ ਉੱਥੋਂ ਦੀ ਤੁਸੀਂ ਕਹ ਲਓ ਕਿ ਇੱਕ ਪਤਾ ਜਿਹਾ ਲੱਗਣ ਲੱਗ ਪਿਆ ਕਿ ਹੁਣ ਕਿਹੜਾ ਬੰਦਾ ਕਿਹੜੀ ਚੀਜ਼ ਕਰ ਸਕਦਾ, ਕਿਹੜਾ ਬੰਦਾ ਕਿਹੜੀ ਚੀਜ਼ ਨਹੀਂ ਕਰ ਸਕਦਾ, ਕਿਹੜਾ ਬੰਦਾ ਜੇਲ੍ਹ ਚੋਂ ਬੰਦੇ ਛੁਡਾ ਸਕਦਾ, TRO ਕਰਾ ਸਕਦਾ, ਕਿਹੜਾ ਬੰਦਾ ਨਹੀਂ ਕਰ ਸਕਦਾ। ਸੋ ਸੀਗਾ ਕਿ ਮਿਡਲਮੈਨ ਵਿੱਚ ਕਾਫੀ ਪਹਿਲਾਂ ਆਏ ਹੋਏ ਸੀਗੇ। ਸੋ ਉਹਨਾਂ ਦਾ ਹੁਣ ਜਿਹੜਾ ਕਹਿ ਲਓ ਤੁਸੀਂ ਕਿ ਕੰਮ ਹੀ ਇੱਕ ਤਰ੍ਹਾਂ ਦਾ ਖਤਮ ਜਿਹਾ ਹੋ ਗਿਆ, ਕਿ ਵਿੱਚ ਉਹਨਾਂ ਦੀ ਲੋੜ ਨਹੀਂ ਹੈਗੀ ਕਿਸੇ ਨੂੰ। ਤੇ ਕਿਉਂਕਿ ਜਿਹੜਾ ਸਾਰਾ ਫੋਕਸ ਉਹ ਹੈਗਾ ਕਿ ਹੇਬੀਅਸ ਤੇ TRO, ਇਹਦੇ ਵਿੱਚ ਕਿੱਦਾਂ ਬੰਦਾ ਜਿਹੜਾ ਬਾਹਰ ਆਉਣਾ ਚਾਹੀਦਾ। ਪਹਿਲਾਂ ਇਹ ਕੀ ਕਰਦੇ ਸੀਗੇ ਕਿ ਕੋਈ ਵਕੀਲ ਵਕੂਲ ਜਾਂ ਫੜ ਲੈਂਦੇ ਸੀਗੇ ਤੇ ਉਹਦੇ ਥਰੂ ਜਿਹੜਾ ਸੀਗਾ ਲੋਕਾਂ ਨੂੰ ਕੁਝ ਕਹਾਣੀ ਸੁਣਾਤੀ, ਕੋਈ ਹੋਰ ਵਕੀਲ ਨੂੰ ਕੁਝ ਹੋਰ ਕਰਤਾ, ਦੋਨਾਂ ਨੂੰ ਲਿੰਕ ਕਰਕੇ ਉਸ ਹਿਸਾਬ ਨਾਲ ਸਿਸਟਮ ਜਿਹਾ ਚਲਾਇਆ ਹੋਇਆ ਸੀਗਾ। ਸੋ ਇਹ ਸੀਗਾ ਕਿ ਹੁਣ ਸਿਸਟਮ ਵੀ ਜਿਹੜੇ ਸੀਗੇ ਕਾਫੀ ਇਮੀਗ੍ਰੇਸ਼ਨ ਵਾਲੇ, ਠੀਕ ਆ, RKK ਪੈਟਰਨ, ਕਿ ਝੂਠੀਆਂ ਕਹਾਣੀਆਂ ਮਿਲਦੀਆਂ। ਸੋ ਉਹ ਸਾਰੀ ਚੀਜ਼ ਤੇ ਜਿਹੜਾ ਹੁਣ ਇੱਕ ਤਰ੍ਹਾਂ ਤੁਸੀਂ ਕਹ ਲਓ ਗਵਰਨਮੈਂਟ ਨੇ ਜਿਹੜੇ ਕੇਸ ਲਾਅ ਵੀ ਉਹਦੇ ਹਿਸਾਬ ਨਾਲ ਪਾਤੇ, ਤੁਸੀਂ ਇਸ ਹਿਸਾਬ ਨਾਲ ਪਟੀਸ਼ਨ ਕਰਨੀ, ਏਦਾਂ ਕਰਨਾ, ਉਦਾਂ ਕਰਨਾ। ਸੋ ਜਿਹੜੀਆਂ ਚੀਜ਼ਾਂ ਹੈਗੀਆਂ ਹੁਣ ਕਾਫੀ ਜਿਹੜਾ ਸਿਸਟਮ ਵੀ ਇਮੀਗ੍ਰੇਸ਼ਨ ਦਾ ਚੇਂਜ ਜਿਹੜਾ ਬੜੀ ਫਾਸਟ, ਜਿਹੜਾ ਹਰ ਮਹੀਨੇ ਕੁਛ ਨਾ ਕੁਛ ਨਵਾਂ ਜਿਹੜਾ ਆ ਰਿਹਾ। ਜੀ ਜੀ।